ਕਿਸੇ ਦੀ ਧੀ ਭੈਣ ਆਉਂਦੀ ਸੀ ਗਲੀ ਦੇ ਵਿੱਚ ਤੇ ਸਿੱਖ ਅੱਗੋਂ ਜਾਂਦਾ ਸੀ ਤੇ ਉਹ ਕੰਧ ਵਾਲੇ ਪਾਸੇ ਮੂੰਹ ਕਰਕੇ ਖਲੋ ਜਾਂਦਾ ਸੀ। ਬੀਬੀ ਲੰਘਦੀ ਸੀ ਤੇ ਫਿਰ ਉਹ ਸਿੱਧਾ ਚੱਲਦਾ ਸੀ। ਸਾਡੇ ਸਿੱਖ ਹੈ ਸਨ ਚੰਗੇ, ਬਹੁਤ ਚੰਗੇ ਸਨ। ਸਾਡੇ ਮੁਹੱਲੇ ਵਾਲੇ, ਸਾਡੇ ਪਿੰਡ ਵਾਲੇ ਸਿੱਖ ਹੈ ਸਨ ਬਹੁਤ ਚੰਗੇ, ਮਾੜਿਆਂ ਲੋਕਾਂ ਦੇ ਹੱਕ। ਸਿੱਖਾਂ ਦਾ ਰਹਿਣ ਸਾਡੇ ਵਾਸਤੇ ਬਹੁਤ ਅੱਛਾ ਸੀ। ਅੱਛਾ, ਬਹੁਤ ਹੀ ਅੱਛਾ, ਇੰਨਾ ਅੱਛਾ ਸੀ ਕਿ ਹੁਣ ਨਾਲੋਂ ਵੱਧ ਸਨ ਅੱਛਾ। ਸਾਡਿਆਂ ਘਰਾਂ ਵਿੱਚ ਆਉਂਦੇ ਸਨ, ਆਵਾਜ਼ ਮਾਰਨੀ ਬਾਹਰ ਖਲੋ ਕੇ, ਮੀਆਂ ਜੀ ਜੇ ਅੱਗੋਂ ਆਵਾਜ਼ ਦਿੱਤੀ ਹੈ ਤੇ ਠੀਕ ਹੈ, ਜੇ ਨਹੀਂ ਦਿੱਤੀ ਉਹਨਾਂ ਇਹ ਨਹੀਂ ਕੋਸ਼ਿਸ਼ ਕਰਨੀ ਦਰਵਾਜ਼ੋਂ ਅੰਦਰ ਸੀ ਕਦਮ ਧਰੀਏ। ਅੱਛਾ, ਉੱਥੋਂ ਹੀ ਵਾਪਸ ਲੈ ਜਾਣਾ। ਵਿਆਹ ਸ਼ਾਦੀ ਹੁੰਦਾ ਸੀ, ਉਹ ਪੁੱਛਦੇ ਸਨ ਪਰ ਤੁਹਾਨੂੰ ਕਿਸੇ ਚੀਜ਼ ਦੀ ਲੋੜ, ਅੱਛਾ, ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਸੀ ਉਹ ਦਿੰਦੇ ਸਨ। ਬਾਲਣ ਦਿੰਦੇ ਸਨ, ਦਾਣੇ ਦਿੰਦੇ ਸਨ, ਚੌਲ ਦਿੰਦੇ ਸਨ, ਗੁੜ ਦਿੰਦੇ ਸਨ, ਹਰ ਚੀਜ਼ ਦੀ ਸਹੂਲਤ ਦਿੰਦੇ ਸਨ। ਅਸੀਂ ਵਾਲਾ ਬੇਤੇ ਤੇ ਜੀਮ ਅਸੀਂ ਇਹ ਪੜ੍ਹਦੇ ਸਾਂ, ਉਹ ਊੜੀ ਵਾਲਾ ਗੱਗਾ ਥੱਦਾ ਉਹ ਪੜ੍ਹਾਉਂਦੇ। ਅੱਛਾ, ਆਪਣੇ ਗ੍ਰੰਥ ਦਾ। ਗੁਰਦੁਆਰੇ ਦੇ ਵਿੱਚ ਕੜਾਹ ਵੰਡਦੇ ਸਨ ਬੜਾ। ਅੱਛਾ, ਅਸੀਂ ਜਾ ਕੇ ਅਸੀਂ ਰੋਟੀਆਂ ਨੇ ਉਹ ਮੰਡੇ ਆਉਂਦੇ ਸਨ। ਅੱਛਾ, ਅਸੀਂ ਆਪ ਜਾ ਕੇ ਲਿਆਉਂਦੇ। ਦੇਸੀ ਘਿਓ ਦਾ ਕੜਾਹ ਆਉਣਾ, ਭਾਈ ਨੇ ਆਉਣਾ, ਭਾਈ ਨੂੰ ਸੱਦੋ ਜੀ, ਭਾਈ ਸੱਦੋ, ਜਿਵੇਂ ਅਸੀਂ ਆਉਂਦੇ ਹਾਂ ਮੌਲਵੀ ਨੂੰ ਸੱਦੋ, ਉਹ ਭਾਈ ਆਉਣਾ ਤੇ ਕੱਚ ਚੋਂ ਕਿਰਪਾਨ ਕੱਢ ਕੇ ਸਕਣਾ, ਵਾਹ ਗੁਰੂ ਦੀ ਫਤਿਹ, ਕਲਕੀਰਾਂ ਜੀ ਦੀ ਤੇ ਕਾਂਈ ਦੀ ਬਾਣੀ, ਉਸ ਉਹਨਾਂ ਵਰਤਾਈ ਆਉਣਾ, ਅਸਾਂ ਭੱਜ ਭੱਜ ਕੇ ਲਈ ਆਉਣਾ। ਸਹੀ, ਸਿੱਖਾਂ ਮੁਸਲਮਾਨਾਂ ਦੇ ਇਕੱਠੇ ਸਾਰਿਆਂ ਨੇ ਕੋਈ ਨਹੀਂ ਵਿਚਾਰ ਮਿਲ ਮੁਲ ਕੇ ਗਏ ਤਾਂ ਜਾਰੀ ਗੱਲ ਤੁਹਾਡੇ ਵੱਡੇ ਰੋ ਕੇ ਗਏ, ਰੋ ਕੇ ਭਾਈ ਰੋ ਕੇ ਗਏ ਥਾ ਕੋਰਿਆ ਵਾਪਸ ਆਉਣਾ ਹੈ ਕਿ ਨਹੀਂ ਆਉਣਾ। ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਤੇ। ਮੈਂ ਸ਼ਹਜ਼ੇਬ ਅਲੀ ਜਿਵੇਂ ਸਾਂਝਾ ਪੰਜਾਬ ਦੇ ਚੈਨਲ ਰਾਹੀਂ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਅਤੇ ਜਾਣਕਾਰੀ ਸਾਂਝੀ ਕਰਦੇ ਹਾਂ। ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਕਾਲੂਕੇ। ਕਿਹਾ ਜਾਂਦਾ ਹੈ ਕਿ 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਅਤੇ ਇਸ ਪਿੰਡ ਵਿੱਚ 76 ਵਰ੍ਹਿਆਂ ਬਾਅਦ ਅੱਜ ਵੀ ਬਹੁਤ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ ਜੋ ਅਸੀਂ ਆਪ ਸਭ ਨੂੰ ਦਿਖਾਵਾਂਗੇ। ਜ਼ਿਲ੍ਹਾ ਸ਼ੇਖੂਪੁਰਾ ਤੋਂ 20 ਮੀਲ ਦੇ ਪੰਧ ਤੇ ਹੈ ਪਿੰਡ ਕਾਲੂਕੇ। ਜਿਵੇਂ ਕਿ ਤੁਹਾਨੂੰ ਪਤਾ ਹੈ ਜੀ, ਅੱਜ ਅਸੀਂ ਪਹੁੰਚੇ ਹਾਂ ਪਿੰਡ ਕਾਲੂਕੇ ਤੇ ਇੱਥੋਂ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਤੇ ਆਪ ਸਭ ਨਾਲ ਜਾਣਕਾਰੀ ਸਾਂਝੀ ਕਰਾਂਗੇ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੈ ਜੀ। ਰਾਜੀ ਸੁਣਾਓ, ਤੁਸੀਂ ਸੁਣਾਓ ਆਪਣਾ? ਠੀਕ ਠਾਕ ਜੀ, ਠੀਕ ਠਾਕ। ਤੇ ਨਾਮ ਕੀ ਬਾਬਾ ਜੀ ਆਪਣਾ? ਮੇਰਾ ਨਾਮ ਜੀ ਮੁਹੰਮਦ ਅਮੀਨ ਅੰਸਾਰੀ। ਮੁਹੰਮਦ ਅਮੀਨ ਅੰਸਾਰੀ। ਤੇ ਵਾਲਦ ਸਾਹਿਬ ਦਾ ਜੀ? ਸ਼ਾਬਦੀਨ। ਤੇ ਦਾਦਾ ਜੀ ਦਾ? ਲੱਦਾ। ਠੀਕ। ਬਾਬਾ ਜੀ, 1947 ਦੀ ਵੰਡ ਤੋਂ ਪਹਿਲਾਂ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਜੀ? ਹਾਂਜੀ, ਅਸੀਂ ਇਸੇ ਪਿੰਡ ਦੇ ਰਹਿਣ ਵਾਲੇ। ਠੀਕ, ਇੱਥੋਂ ਦੇ? ਠੀਕ। ਤੇ ਇਹ ਵੰਡ ਤੋਂ ਪਹਿਲੇ ਬਾਬਾ ਜੀ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਸੀ ਆਪਣੇ ਪਿੰਡ 'ਚ? ਸਾਡੇ ਪਿੰਡ ਸਿੱਖ ਰਹਿੰਦੇ ਸਨ। ਅੱਛਾ। ਆ ਸਾਡਾ ਸਾਰੀ ਗਲੀ ਜਿਹੜਾ ਮਹੱਲਾ ਇਹ ਸਾਰਾ ਸਿੱਖਾਂ ਦਾ ਸੀ। ਇੱਥੇ ਸਿਰਫ ਸਾਰੇ ਪਿੰਡ ਦੇ ਵਿੱਚ ਇੱਕ ਜਲੈਆਂ ਦੀ ਗਲੀ ਸੀ, ਇੱਕ ਮੋਸ਼ੀਆਂ ਦੀ ਤੇ ਇੱਕ ਘੁਮਿਆਰਾਂ ਦੀ, ਤੇ ਚੜ੍ਹਦੇ ਪਾਸੇ ਮਲਕ ਤੇਲੀ ਰਹਿੰਦੇ ਸਨ। ਹੋਰ ਸਾਰਾ ਪਿੰਡ ਕੁੱਲੋ ਸਿੱਖਾਂ ਦਾ ਸੀ। ਸਹੀ। ਤੇ ਉਮਰ ਕਿੰਨੀ ਕੁ ਹੋ ਗਈ ਬਾਬੇ ਤੁਹਾਡੀ? ਉਮਰ ਮੇਰੀ ਉਦੋਂ ਮੇਰਾ ਖਿਆਲ 7-8 ਸਾਲ ਸੀ ਤੇ ਮੇਰਾ ਜੇਨ ਜਿਹੜਾ ਇਹ ਸਹੀ ਹੈ। ਮਾਸ਼ਾਅੱਲਾ, ਮਾਸ਼ਾਅੱਲਾ। ਠੀਕ ਹੋ ਗਿਆ। 82-83 ਸਾਲ ਦੀ ਮੇਰੀ ਉਮਰ ਹੋ ਗਈ ਹੈ ਤੇ ਜੱਜਮੈਂਟ ਕੋਈ ਨਹੀਂ ਕਰਦਾ ਕਿ ਇਹਦੀ ਉਮਰ ਇੰਨੀ ਹੋਈ। ਆਪਣੇ ਪਿੰਡ ਦੇ ਵਿੱਚ ਪੁਰਾਣੀ ਮਸਜਿਦ ਤੇ ਗੁਰਦੁਆਰਾ ਹੁੰਦਾ ਸੀ? ਹਾਂ, ਗੁਰਦੁਆਰਾ ਬਾਜ਼ਾਰ ਦੇ ਵਿੱਚ। ਅੱਛਾ। ਗੁਰਦੁਆਰਾ ਬਾਜ਼ਾਰ ਵਿੱਚ ਉਹ ਪਿੱਛੇ ਜੇ ਆਇਆ ਸੀ, ਸਿੱਖ ਉਹਨੂੰ ਵਿਖਾਇਆ ਸੀ ਸਭ ਕੁਝ। ਮੈਂ ਸਾਰੀਆਂ ਦੁਕਾਨਾਂ ਮੈਨੂੰ ਦੱਸੀਆਂ ਸਨ। ਵਿਆਹ ਅਮਰੇ ਬਾਹਮਣ ਦੀ ਦੁਕਾਨ ਹੀ, ਤੇ ਆਹ ਘੋੜੇ ਖਾਣੇ ਦੀ ਦੁਕਾਨ ਹੈ, ਆਹ ਬਚਨੀ ਉਹਦੇ ਪੁੱਤਰ ਦਾ ਨਾਮ ਬਚਨੀ ਸੀ, ਆਹ ਗੋਗਿਆਂ ਦੀ ਦੁਕਾਨ ਹੈ। ਇਹ ਸਾਰੀਆਂ ਉਹਨੂੰ ਮੈਂ ਸਾਰੀਆਂ ਬਾਜ਼ਾਰ ਦੇ ਵਿੱਚ ਸਾਰੀਆਂ ਇੰਟਰਵਿਊ ਦੱਸੀਆਂ। ਅੱਛਾ। ਹਾਂਜੀ। ਤੇ ਉਹ ਗੁਰਦੁਆਰਾ ਹੁਣ ਵੀ ਇਹਦੀ ਨਿਸ਼ਾਨੀ ਹੈਗੀ ਕਿ ਨਹੀਂ? ਹੈ ਗੁਰਦੁਆਰਾ ਹੈਗਾ। ਠੀਕ। ਤੇ ਜੰਜ ਘਰ ਵੀ ਹੈ। ਅੱਛਾ, ਹਾਲੇ ਵੀ ਮੌਜੂਦ।
ਤੇ ਆਪਣੀ ਮਤਲਬ ਕਿ ਉਸ ਟਾਈਮ ਮਤਲਬ ਕਿ ਇਹ ਕੱਚੇ ਸੀ ਕਿ ਪੱਕੇ ਹੀ ਸੀ ਉਦੋਂ? ਪੱਕੇ ਸਨ, ਉਹ ਪੱਕੇ ਸਨ। ਤੇ ਮਸਜਿਦ ਮਸਜਿਦਾਂ ਕੱਚੀਆਂ ਸਨ ਤੇ ਹੁਣ ਪੱਕੀਆਂ ਹੋ ਗਈਆਂ ਨੇ। ਉਹੀ ਜਗ੍ਹਾ ਤੇ ਪੱਕੀਆਂ ਹੋਈਆਂ? ਉਸੇ ਜਗ੍ਹਾ 'ਤੇ ਪੱਕੀਆਂ ਕੀਤੀਆਂ ਨੇ। ਇੱਕ ਵੱਡੀ ਮਸਜਿਦ ਹੁੰਦੀ ਸੀ ਪੱਕੀ, ਔਰ ਦੂਜੀਆਂ ਮਸਜਿਦਾਂ ਕੱਚੀਆਂ ਸਨ। ਤੇ ਫਿਰ ਹੁਣ ਤੇ ਸਭ ਬੜੇ ਬੜੇ ਸੋਹਣੇ ਅੱਲਾ ਦੇ ਘਰ ਬਣਾ ਰਹੇ ਨੇ। ਕੜਾਹ ਵੰਡਦੇ ਸਨ ਬੜਾ। ਅੱਛਾ ਅਸੀਂ ਜਾ ਕੇ ਅਸੀਂ ਰੋਟੀਆਂ ਨੇ ਉਹ ਮੰਡੇ ਆਉਂਦੇ ਸਨ। ਅੱਛਾ ਅਸੀਂ ਆਪ ਜਾ ਕੇ ਲਿਆਉਂਦੇ ਸੀ ਘਿਓ ਦਾ ਕੜਾਹ ਆਉਣਾ, ਭਾਈ ਨੇ ਆਉਣਾ, ਭਾਈ ਨੂੰ ਸੱਦੋ ਜੀ, ਭਾਈ ਸੱਦੋ, ਜਿਵੇਂ ਅਸੀਂ ਆਉਂਦੇ ਹਾਂ ਮੌਲਵੀ ਨੂੰ ਸੱਦੋ, ਹਾਂਜੀ। ਉਹ ਭਾਈ ਆਉਣਾ ਤੇ ਕੱਚ ਚੋਂ ਕਿਰਪਾਨ ਕੱਢ ਕੇ ਸਕਣਾ, ਵਾਹ ਗੁਰੂ ਦੀ ਫਤਿਹ, ਕਲਕੀਰ ਅੰਜ ਦੀ ਤੇ ਕੰਜ ਦੀ ਬਾਣੀ, ਤੇ ਉਸ ਉਹਨਾਂ ਵਰਤਾਈ ਆਉਣਾ ਤੇ ਅਸਾਂ ਭੱਜ ਭੱਜ ਕੇ ਲਈ ਆਉਣਾ। ਸਹੀ ਵੀ ਸਿੱਖਾਂ ਮੁਸਲਮਾਨਾਂ ਦੇ ਇਕੱਠੇ ਇਕੱਠੇ ਸਾਰਿਆਂ ਨੇ ਕੋਈ ਖਾਣਾ। ਕੋਈ ਨਿੰਦ ਵਿਚਾਰ ਨਹੀਂ, ਹਾਂਜੀ ਹਾਂਜੀ। ਕੋਈ ਨਿੰਦ ਵਿਚਾਰ ਨਹੀਂ। ਕਿਹੜੀ ਜਗ੍ਹਾ ਸੀ ਬਾਬਾ ਜੀ? ਹਾਂ, ਕਿਹੜੀ ਜਗ੍ਹਾ ਸੀ? ਇੱਥੇ ਕੀ ਹੁੰਦਾ ਸੀ? ਗੁਰਦੁਆਰਾ ਨੇ ਇਹਨਾਂ ਦਾ। ਅੱਛਾ, ਇੱਥੇ ਗੁਰਦੁਆਰਾ ਹੁੰਦਾ ਸੀ। ਹਾਂ। ਲਓ ਜੀ, ਆ ਜੀ ਗੁਰਦੁਆਰਾ। ਸਲਾਮ ਅਲੈਕੁਮ ਜੀ। ਠੀਕ, ਦੇਖ ਲਓ। ਇਹ ਜਗ੍ਹਾ ਤੇ ਪਹਿਲੇ ਬਾਬਾ ਜੀ ਗੁਰਦੁਆਰਾ ਹੁੰਦਾ ਸੀ? ਆ ਆ ਠੀਕ ਗੁਰਦੁਆਰਾ। ਠੀਕ। ਬਈ ਦੱਸਣਾ ਹੈ ਕੀ ਹੁੰਦਾ ਸੀ? ਹਾਂ, ਇਹ ਕਿਹੜੀ ਜਗ੍ਹਾ ਸੀ ਬਾਬਾ ਜੀ? ਜੰਝ ਘਰ। ਜੰਝ ਘਰ ਹੁੰਦਾ? ਬਾਬਾ ਜਿਹੜਾ ਇਹ ਬਾਜ਼ਾਰ ਹੈ ਇਹ ਉਵੇਂ ਉਦੋਂ ਦਾ ਐਵੇਂ ਬਾਜ਼ਾਰ ਹੈਗਾ? ਸਹੀ। ਬਾਜ਼ਾਰ ਉਸ ਤਰ੍ਹਾਂ ਹੀ ਹੈ। ਤੇ ਕਾਰੋਬਾਰ ਉਸ ਟਾਈਮ ਹੀ ਇੱਥੇ ਇਸੇ ਤਰ੍ਹਾਂ ਹੀ ਹੈ। ਉਸ ਟਾਈਮ ਤੇ ਕਿਹੜੀ ਕਿਹੜੀ ਦੁਕਾਨ ਹੁੰਦੀ ਸੀ? ਮਤਲਬ ਕਿ ਕਿਵੇਂ ਕਿਵੇਂ ਦੁਕਾਨਾਂ ਸੀ ਜਿਵੇਂ ਹੁਣ ਮਤਲਬ ਕਿ ਆਪਾਂ ਜਿਵੇਂ ਕਿ ਹੁਣ ਦੁਕਾਨਾਂ ਨੇ ਨਾ, ਹਾਂਜੀ। ਇਹ ਉਸ ਤਰ੍ਹਾਂ ਦੀ ਦੁਕਾਨਾਂ ਨੇ ਹੁਣ ਵੀ। ਠੀਕ। ਉਹੀ ਲੋਕਾਂ ਉੱਥੋਂ ਢਾਹ ਕੇ ਤੇ ਉਹਨਾਂ ਦੁਕਾਨਾਂ ਉੱਤੇ ਫਿਰ ਦੁਕਾਨਾਂ ਹੋਈ ਬਣਾ ਰਹੇ। ਅੱਗੇ ਦਰਵਾਜ਼ੇ ਸਾਨੂੰ ਲੋਕਾਂ ਸ਼ਟਰ ਲਾ ਲਏ। ਬਸ ਗੱਲ ਹੈ ਜੀ। ਸਹੀ। ਇੰਨੀ ਬਦਲ ਤੇ ਇਹ ਬਾਬਾ ਜੀ ਆਪਣੇ ਉਸ ਟਾਈਮ ਮਤਲਬ ਕਿ ਆਪਣੇ ਬਾਜ਼ਾਰ ਦੇ ਵਿੱਚ ਸਭ ਤੋਂ ਮਸ਼ਹੂਰ ਦੁਕਾਨਦਾਰ ਕਿਹੜਾ ਸੀ? ਬਹੁਤੀ ਵੱਡੀ ਦੁਕਾਨ ਤਾਂ ਗੋਗਿਆਂ ਦੀ ਸੀ, ਕਿਉਂਕਿ ਇੱਥੇ ਬੋਰੀਆਂ ਨਾਲ ਸੌਦਾ ਹੁੰਦਾ ਸੀ। ਅੱਛਾ। ਇਹ ਬੜੀ ਵੱਡੀ ਦੁਕਾਨ, ਬੋਰੀਆਂ ਨਾਲ ਸੌਦਾ ਇਹਨਾਂ ਦਾ ਹੁੰਦਾ ਸੀ ਗੋਗਿਆਂ ਦਾ। ਤੇ ਦੂਜੇ ਡੇਰੇ ਨਾ ਐਸੇ ਨੇ ਵੀ ਠੀਕ ਠਾਕ, ਤੇ ਬਾਕੀ ਸੌਦੇ ਬਾਬਾ ਇਹਨਾਂ ਕੋਲ ਸਾਰੀਆਂ ਦੁਕਾਨਾਂ ਦੇ ਅੱਛੇ ਹੁੰਦੇ। ਠੀਕ। ਵੱਡੀ ਦੁਕਾਨ ਇਹ ਸੀ। ਕਿਹੜੀ ਕਿਹਦੀ ਦੁਕਾਨ ਹੁੰਦੀ ਸੀ ਬਾਬਾ ਜੀ? ਘੋੜੇ ਖਾਣੇ ਦੀ। ਕਿਹੜੀ? ਆ ਜੀ। ਅਮਰਾ ਬਾਮਣ ਕਿਹਦੀ ਦੁਕਾਨ ਸੀ? ਸਬਜ਼ੀ ਦੀ। ਆ ਜੀ ਇਹ ਜਗ੍ਹਾ ਤੇ? ਆ ਤੇ ਬਾਬਾ ਜੀ ਪਿੰਡ ਆਪਣਾ ਕੱਚਾ ਹੁੰਦਾ ਸੀ ਕਿ ਪੱਕੇ ਘਰ ਵੀ ਹੁੰਦੇ ਸੀ? ਪੱਕੇ ਘਰ ਹੁੰਦੇ ਸਨ ਘੱਟ, ਕੱਚੇ ਜ਼ਿਆਦਾ ਸਨ। ਕੱਚੇ ਇਸ ਤੋਂ ਨਹੀਂ ਸਨ ਲੋਕ ਬਣਾਉਂਦੇ ਕਿ ਜੇ ਅਸੀਂ ਘੁਮਿਆਰ ਹਾਂ ਜਾਂ ਜਲਾ ਤੇ ਅਸੀਂ ਪੱਕੀਆਂ ਇੱਟਾਂ, ਗੋਪੀ ਸ਼ਾਹ ਦਾ ਭੱਠਾ ਹੁੰਦਾ ਸੀ ਆ ਪਾਸੇ, ਉਹ ਅਸੀਂ ਇੱਟਾਂ ਲੈ, ਉਦੋਂ 5 ਰੁਪਏ 1000 ਇੱਟ ਸੀ, ਤੇ ਸਾਡੇ ਲੋਕ ਲਿਆਉਂਦੇ ਨੇ ਸਨ 5 ਰੁਪਏ ਜਾਂ ਦੇ ਕਿੱਥੋਂ। ਅੱਛਾ। ਹਾਂਜੀ, 5 ਰੁਪਏ ਜਾਂ ਦੇ ਕਿੱਥੋਂ ਅਸੀਂ। ਠੀਕ। ਉਹ ਆਂਦਾ ਸੀ ਜਦੋਂ ਹੋਣਗੇ ਉਹ ਕਹਿੰਦੇ ਜਦੋਂ ਵੀ ਹੋਣਗੇ ਜਾਂ ਦੇ, ਅਸੀਂ ਜਾਂ ਦੇ ਕਿੱਥੋਂ 5 ਰੁਪਏ। 5 ਰੁਪਏ ਨਹੀਂ ਸਨ ਬਣਦੇ। ਪੱਤੀਆਂ ਕਿੰਨੀਆਂ ਸੀ ਬਾਬਾ ਜੀ ਪਿੰਡ ਦੀਆਂ? ਪੱਤੀਆਂ 4। 4। ਤੇ ਇਹ ਮਤਲਬ ਇਹ ਪੱਤੀ ਧੀਰਨ ਕੀ ਹੈ, ਉਹ ਨਾਵਿਆਂ ਦੀ ਪੱਤੀ ਹੈ, ਤੇ ਇਹ ਦੂਜੀਆਂ ਪੱਤੀਆਂ ਦਾ ਮੇਰੇ ਨਾਂ ਨਹੀਂ ਜੇਨ ਨਹੀਂ ਹੁੰਦਾ ਪਿਆ। 4 ਪੱਤੀਆਂ ਦਾ। ਅੱਛਾ। ਤੇ ਨੰਬਰਦਾਰੀ ਉਸ ਟਾਈਮ ਦੇ ਕਿੰਦੇ ਕੋਲ ਸੀ ਬਾਬਾ ਜੀ ਪਿੰਡ ਦੀ? ਨੰਬਰਦਾਰੀ ਜੈਲਦਾਰ ਹੁੰਦਾ ਸੀ ਯਾਰ ਖਿਆਲ ਨਹੀਂ ਆਉਂਦਾ ਪਿਆ। ਜੇ ਤੂੰ ਪਹਿਲਾਂ ਮੈਨੂੰ ਪਤਾ ਦੱਸਿਆ ਤਾਂ ਮੈਂ ਜੇਲ੍ਹ 'ਚ ਕਰ ਲੈਣੇ ਹਨ ਸਾਰੇ। ਕੋਈ ਗੱਲ ਨਹੀਂ। ਮਤਲਬ ਨੰਬਰਦਾਰੀ ਉਹਨਾਂ ਕੋਲ ਸੀ? ਸਰਦਾਰਾਂ ਕੋਲ ਸੀ? ਸਰਦਾਰਾਂ ਕੋਲ, ਨੰਬਰਦਾਰੀ ਸਰਦਾਰਾਂ ਕੋਲ ਸੀ। ਅੱਛਾ। ਤੇ ਪਿੰਡ 'ਚ ਖੂਹ ਕਿੰਨੇ ਕੁ ਸੀ ਬਾਬਾ ਜੀ ਆਪਣੇ? ਖੂਹ ਇੱਥੇ ਬੜੇ ਸਨ। ਅੱਛਾ। ਬੜੇ ਗਿਣ ਕੇ ਦੱਸਾਂ? ਹਾਂ, ਕੋਈ ਨਾਮ ਜਿੰਨਾ ਤੁਹਾਨੂੰ ਵੀ ਨਾਮ ਵੀ? ਇੱਕ ਤੇ ਖੂਹ ਸੀ ਜੰਝ ਘਰ ਵਿੱਚ। ਅੱਛਾ। ਤੇ ਇੱਕ ਖੂਹ ਸੀ ਉਹ ਪਹਾੜ ਪਾਸੇ। 2 ਅਰੇ ਖੂਹ ਚੱਲਦੇ ਸਨ ਧੱਗਿਆਂ ਵਾਲੇ। ਹਾਂਜੀ ਹਾਂਜੀ। ਇੱਕ ਖੂਹ ਸੀ ਰੋੜੀਆਂ ਵਾਲੇ। ਇੱਕ ਖੂਹ ਸੀ ਰੋੜੀਆਂ ਤੋਂ ਲਹਿੰਦੇ ਪਾਸੇ। ਇੱਕ ਖੂਹ ਸੀ ਦੀਨਦਾਰਾਂ ਦੇ ਘਰਾਂ ਨਾਲ ਜੱਟਾਂ ਦੇ ਡੇਦ ਉਰਲੇ ਪਾਸੇ। ਤੇ ਇੱਕ ਖੂਹ ਸੀ ਨਵਾਂ ਖੂਹ ਇਸ ਪਾਸੇ ਸੀ, ਜਿਹੜੇ ਮੈਂ ਆਪ ਵੇਖੇ ਨੇ ਚੱਲਦੇ ਵੇਖੇ ਨੇ। ਧੱਗੇ ਜੁੱਪੇ ਅਸੀਂ ਨਹਾਉਣ ਜਾਂਦੇ ਨੇ। ਠੀਕ।
ਤੇ ਬੱਬਾ ਜੀ ਰਹਿਣ ਸਹਿਣ ਕਿਵੇਂ ਦਾ ਸੀ ਸਿੱਖਾਂ ਦਾ ਮੁਸਲਮਾਨਾਂ ਨਾਲ? ਸਿੱਖਾਂ ਦਾ ਰਹਿਣ ਸਾਡੇ ਵਾਸਤੇ ਜਿਹੜੇ ਮਾੜੇ ਲੋਕ ਸਨ ਨਾ, ਇਹਨਾਂ ਵਾਸਤੇ ਬਹੁਤ ਅੱਛਾ ਸੀ, ਅੱਛਾ ਬਹੁਤ ਹੀ ਅੱਛੇ, ਇੰਨਾ ਅੱਛਾ ਸੀ ਕਿ ਹੁਣ ਨਾਲੋਂ ਵੱਧ ਸਨ ਅੱਛੇ। ਅੱਛਾ ਕਿਸੇ ਦੀ ਧੀ ਭੈਣ ਆਉਂਦੀ ਸੀ ਗਲੀ ਦੇ ਵਿੱਚ ਹਾਂਜੀ। ਤੇ ਸਿੱਖ ਅੱਗੋਂ ਜਾਂਦਾ ਸੀ ਤੇ ਉਹ ਕੰਧ ਵਾਲੇ ਪਾਸੇ ਮੂੰਹ ਕਰਕੇ ਖਲੋ ਜਾਂਦਾ ਸੀ, ਬੀਬੀ ਲੰਘਦੀ ਸੀ ਤੇ ਫਿਰ ਉਹ ਸਿੱਧਾ ਚੱਲਦਾ ਸੀ। ਠੀਕ ਇੱਥੋਂ ਤੱਕ ਸਾਨੂੰ ਹਜਾ ਕਰਦੇ। ਸਾਡਿਆਂ ਘਰਾਂ ਵਿੱਚ ਆਉਂਦੇ ਸਨ, ਆਵਾਜ਼ ਮਾਰਨੀ ਬਾਹਰ ਖਲੋ ਕੇ, ਮੀਆਂ ਜੀ ਜੇ ਅੱਗੋਂ ਆਵਾਜ਼ ਦਿੱਤੀ ਹੈ ਤੇ ਠੀਕ ਹੈ, ਜੇ ਨਹੀਂ ਦਿੱਤੀ ਉਹਨਾਂ ਇਹ ਨਹੀਂ ਕੋਸ਼ਿਸ਼ ਕਰਨੀ ਦਰਵਾਜ਼ੋਂ ਅੰਦਰ ਸੀ ਕਦਮ ਧਰੀਏ, ਅੱਛਾ ਉੱਥੋਂ ਹੀ ਵਾਪਸ ਉੱਥੋਂ ਹੀ ਵਾਪਸ ਲੈ ਜਾਣਾ। ਠੀਕ ਹੁਣ ਦਾ ਦੌਰ ਤੇ ਬੁਰੇ ਦੇ ਘਰ ਤੱਕ ਪਹੁੰਚਦੇ ਨੇ ਨਾ, ਬਿਲਕੁਲ, ਪਰ ਉਹ ਬਾਹਰਲਾ ਦਰਵਾਜ਼ਾ ਜਿਹੜਾ ਅੰਦਰ ਪੈਰ ਨਹੀਂ ਸਨ ਧਰਦੇ। ਵਿਆਹ ਸ਼ਾਦੀ ਹੁੰਦਾ ਸੀ ਉਹ ਪੁੱਛਦੇ ਸਨ ਪਰ ਤੁਹਾਨੂੰ ਕਿਸੇ ਚੀਜ਼ ਦੀ ਲੋੜ, ਅੱਛਾ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਸੀ ਉਹ ਦਿੰਦੇ ਸਨ, ਬਾਲਣ ਦਿੰਦੇ ਸਨ, ਦਾਣੇ ਦਿੰਦੇ ਸਨ, ਚੌਲ ਦਿੰਦੇ ਸਨ, ਗੁੜ ਦਿੰਦੇ ਸਨ, ਹਰ ਚੀਜ਼ ਦੀ ਸਹੂਲਤ ਦਿੰਦੇ ਸਨ। ਫਿਰ ਸਹੂਲਤ ਇਸ ਤਰ੍ਹਾਂ ਦੀ ਦੇਣੀ ਕਿ ਉਹ ਤੰਗ ਨਹੀਂ ਸਨ ਕਰਦੇ, ਅੱਛਾ ਉਹ ਤੰਗ ਨਹੀਂ ਸਨ ਕਰਦੇ। ਹਾੜੀ ਸੌਣੀ, ਉਹ ਹਾੜੀ ਸੌਣੀ ਦੀ ਕਮਾਈ ਹੁੰਦੀ ਸੀ ਲੋਕਾਂ ਨੂੰ। ਹਾੜੀ ਸੌਣੀ ਆਉਣੀ ਤੇ ਆਖਣਾ ਮੀਆਂ ਜੀ ਕੋਈ ਹੈ ਹੱਥ ਤੁਹਾਡਾ ਅੜਦਾ? ਹਾਂ ਜੀ ਸਰਦਾਰ ਜੀ ਅੱਜ ਕੱਲ੍ਹ ਥੋੜ੍ਹੇ ਤੁਹਾਡੇ ਨਾਲ ਕਰਾਂਗੇ ਅੱਗੇ, ਚਲੋ ਜੀ ਕੋਈ ਗੱਲ ਨਹੀਂ ਮੀਆਂ ਜੀ ਫੇਰ ਸਹੀ ਇੰਨਾ ਤਾਮਨ ਕਰਦੇ ਸਨ। ਮਤਲਬ ਮੁਸਲਮਾਨਾਂ ਨਾਲ ਬੜਾ ਤਾਮਨ, ਬੜੇ ਹੱਦ ਤਾਮਨ। ਉਹ ਤੇ ਹੁਣ ਵੀ ਕਦੀ ਅਸੀਂ ਮਿਲ ਪਈਏ ਨਾ ਉਹਨਾਂ ਨੂੰ ਤੇ ਉਹਨਾਂ ਨੂੰ ਚੰਨ ਚੜ੍ਹ ਜਾਏ। ਹਾਂਜੀ ਬਿਲਕੁਲ ਉਹ ਇਸ ਤਰ੍ਹਾਂ ਹੀ ਹੈ ਤਾਂ ਤੇ ਇਵੇਂ। ਤੇ ਪਿੰਡ ਵਿੱਚ ਕੋਈ ਸਕੂਲ ਹੁੰਦਾ ਸੀ ਜੀ ਉਸ ਟਾਈਮ ਤੇ? ਸਕੂਲ ਹੁੰਦਾ ਸੀ, ਉਹ ਸਕੂਲ ਸੀ 5 ਜਮਾਤਾਂ ਦਾ। 5 ਜਮਾਤਾਂ ਦਾ? ਇਸ ਤੋਂ ਵੱਧ ਨਹੀਂ ਸੀ। ਅੱਛਾ ਅਸੀਂ 5 ਜਮਾਤਾਂ ਪੜ੍ਹ ਕੇ ਫਿਰ ਫਰੂਕਾਬਾਦ ਜਾਂਦੇ ਰਹੇ ਹਾਂ, ਉੱਥੇ ਹਾਈ ਸਕੂਲ ਸੀ। ਅੱਛਾ ਆਪਣੇ ਪਿੰਡ ਦੇ ਵਿੱਚ 5 ਜਮਾਤਾਂ? 5 ਜਮਾਤਾਂ ਸਨ। ਮੈਂ 5 ਇੱਥੋਂ ਪੜ੍ਹ ਕੇ ਤੇ ਫਰੂਕਾਬਾਦ ਜਾਂਦਾ ਰਿਹਾ ਪੜ੍ਹਨ। ਪੈਦਲ ਤੁਰ ਕੇ ਜਾਂਦਾ ਹਾਂ ਤੇ ਪੈਦਲ ਤੁਰ ਕੇ ਆਉਂਦਾ ਹਾਂ। ਠੀਕ ਨਹੀਂ ਇਹ ਮਤਲਬ ਕਿ ਵੰਡ ਤੋਂ ਪਹਿਲਾਂ ਹੀ ਹੁੰਦਾ ਸੀ ਕਿ ਵੰਡ ਤੋਂ ਬਾਅਦ ਬਣਿਆ ਸਕੂਲ? ਹੁਣ ਬਣੇ ਨੇ? ਨਹੀਂ ਵੰਡ ਤੋਂ ਪਹਿਲਾਂ ਸੀ ਸਕੂਲ ਕੇ? ਪਹਿਲਾਂ ਸੀ ਸਕੂਲ। ਠੀਕ ਤੇ ਫਿਰ ਮਤਲਬ ਕਿ ਸਿੱਖਾਂ ਮੁਸਲਮਾਨਾਂ ਦੇ ਇਕੱਠੇ ਬੱਚੇ ਪੜ੍ਹਨ ਜਾਂਦੇ ਸੀ? ਇਕੱਠੇ ਜਾਂਦੇ ਸਨ ਬੱਚੇ। ਠੀਕ ਤੇ ਤੁਹਾਡੇ ਹਾਣੀ ਕਿਸੇ ਦਾ ਨਾਂ ਯਾਦ ਹੈ? ਨਾਂ ਯਾਦ ਬਾਬੇ ਗੜੇ ਦਾ ਪੁੱਤਰ ਸੀ ਪਾਲਾ ਤੇ ਜਗੀਰੂ ਤੇ ਵਜ਼ੀਰੂ ਤੇ ਪੂਰਨ, ਇਹ 4 ਬੱਚੇ ਸਨ। ਸਾਡੇ ਮਹੱਲੇ ਦੇ ਵਿੱਚ ਸੀ ਜੰਬੂ, ਉਹਦੇ 2 ਬੱਚੇ ਸਨ, ਇੱਕ ਦਾ ਨਾਂ ਦੇਬੂ ਸੀ ਤੇ ਇੱਕ ਦਾ ਨਾਂ ਮਾਨੂ ਸੀ। ਉਹਦੀ ਬੀਵੀ ਦੇ ਨਾਂ ਸੀ ਔਲਖ ਤੇ ਜਿਹੜਾ ਬਾਬਾ ਗੜਾ ਉਹਦੀ ਬੀਵੀ ਦੇ ਨਾਂ ਸੀ ਸਰਾ। ਠੀਕ ਠੀਕ ਤੇ ਇਹ ਸਕੂਲੇ ਟੀਚਰ ਮੁਸਲਮਾਨ ਪੜ੍ਹਾਉਂਦੇ ਸੀ ਕਿ ਸਰਦਾਰ ਪੜ੍ਹਾਉਂਦੇ ਸਨ? ਠੀਕ ਟੀਚਰ ਦੇ ਕਿਸੇ ਦਾ ਨਾਮ ਯਾਦ ਹੋਏ? ਨਹੀਂ ਟੀਚਰ ਦਾ ਨਾਮ ਨਹੀਂ ਯਾਦ। ਠੀਕ ਤੇ ਉਦੋਂ ਮਤਲਬ ਕਿ ਸਕੂਲਾਂ ਦੇ ਵਿੱਚ ਕਿਉਂਕਿ ਉਹ ਸੀ ਊੜਾ ਐੜਾ ਕਿ ਇਹ ਨਹੀਂ ਸੀ ਜਿਹੜਾ ਆਪਾਂ ਪੜ੍ਹਨੇ? ਉਹ ਊੜਾ ਆੜਾ ਗੱਗਾ ਥੱਦਾ ਇਹ ਵੀ ਪੜ੍ਹਾਉਂਦੇ ਸਨ ਤੇ ਅਸੀਂ ਅਲਫ ਬੇ ਪੜ੍ਹਦੇ ਸਾਂ। ਤੁਸੀਂ ਅਲਫ ਬੇ ਪੜ੍ਹਦੇ ਸੀ ਤੇ ਉਹਨਾਂ ਨੂੰ ਉਹ ਪੜ੍ਹਾਉਂਦੇ ਸਨ। ਅਸੀਂ ਅਲਫ ਬੇ ਤੇ ਜੀਮ ਅਸੀਂ ਇਹ ਪੜ੍ਹਦੇ ਸਾਂ, ਉਹ ਊੜੀ ਆੜਾ ਗੱਗਾ ਥੱਦਾ ਉਹ ਪੜ੍ਹਾਉਂਦੇ ਸਨ। ਅੱਛਾ ਆਪਣੇ ਗ੍ਰੰਥ ਦਾ? ਅੱਛਾ ਮਤਲਬ ਕਿ ਉਹ ਉਦੋਂ ਵੀ ਮਤਲਬ ਕਿ ਇਹ ਸੀ ਕਿ ਮਤਲਬ ਮੁਸਲਮਾਨ ਅਲੀ ਬੇ ਪੜ੍ਹਦੇ ਸੀ ਤੇ ਉਹਨਾਂ ਨੂੰ ਉਹ ਵੱਖਰੇ ਹੁੰਦੇ ਸਨ। ਤੇ ਆੜੇ ਮਕਾਨ ਬਣੇ ਨੇ ਨਾ, ਹਾਂਜੀ, ਇਹ ਸਾਰੀ ਖੁੱਲੀ ਜਗ੍ਹਾ ਸੀ। ਅੱਛਾ ਬਿਲਕੁਲ ਸਾਰਾ ਮੈਦਾਨ ਸੀ, ਸਕੂਲ ਦਾ ਏਰੀਆ ਅੱਗੇ ਖੁੱਲ੍ਹਾ ਸੀ। ਠੀਕ ਤੇ ਅੱਜ ਹੁਣ ਲੋਕਾਂ ਮਕਾਨ ਪਾਏ, ਜਿੰਨਾ ਉਹ ਪਿਛਲੇ ਮਕਾਨ ਲੈ ਲਏ ਉਹਨਾਂ ਅੱਗੋਂ ਗਰਾਊਂਡ ਵੀ ਪਾ ਲਿਆ ਵਿੱਚ ਤੇ ਪਾ ਕੇ ਤੇ ਗਲੀਆਂ ਬਣ ਗਈਆਂ ਤੇ ਜਗ੍ਹਾ ਚੌੜੀ ਹੋ ਗਈ। ਇੱਥੇ ਅਸੀਂ ਖੇਡਦੇ ਹੁੰਦੇ ਸਾਂ। ਦਰਵਾਜ਼ਾ ਜੇ ਸਕੂਲ ਦਾ। ਸਹੀ ਇਹ ਵੀ ਵੰਡ ਤੋਂ ਪਹਿਲਾਂ ਵੀ ਇੱਥੇ ਇਹੀ ਜਗ੍ਹਾ ਤੇ ਸਕੂਲ? ਇਹੋ ਹੀ ਆ। ਠੀਕ ਕਿੰਨੀਆਂ ਜਮਾਤਾਂ ਸਕੂਲ ਸੀ ਬਾਬਾ ਜੀ? 5 ਜਮਾਤਾਂ। 5 ਜਮਾਤਾਂ ਦਾ? ਸਹੀ ਤੇ ਜਦੋਂ ਬਾਬਾ ਜੀ ਐਲਾਨ ਹੋਇਆ ਕਿ ਹੁਣ ਹਿੰਦੁਸਤਾਨ ਪਾਕਿਸਤਾਨ ਬਣਨ ਲੱਗਾ ਤੇ ਉਦੋਂ ਫਿਰ ਮਤਲਬ ਕਿ ਖੈਰੀ ਸਲਾਮਤੀ ਚੱਲ ਗਏ ਇੱਥੋਂ? ਇੱਥੋਂ ਬਿਲਕੁਲ ਖੈਰੀ ਸਲਾਮਤੀ ਗਏ ਨੇ। ਸਾਡੇ ਪਿੰਡ ਦਾ ਬਾਲ ਵਿੰਗਾ ਵੀ ਨਹੀਂ ਹੋਇਆ। ਅੱਛਾ ਕਿਸੇ ਕਿਸਮ ਦਾ। ਇੱਧਰੋਂ ਕਾਫਲਾ ਆਇਆ ਸੀ ਸਿੱਖਾਂ ਦਾ ਬੜਾ ਵੱਡਾ, ਉਹ ਇੱਥੇ ਚੌਂਕ ਤਾਂ ਵੇਖਿਆ ਹੋਣਾ ਰਾਜਪੂਤਾਂ ਦਾ। ਹਾਂਜੀ ਹਾਂਜੀ। ਇਸ ਚੌਂਕ ਦੇ ਵਿੱਚ ਆ ਕੇ ਕਾਫਲਾ ਤਲਵਾਰਾਂ ਤੇ ਨੇਜੇ ਤੇ ਬਰਛੀਆਂ ਹਥਿਆਰ ਤੇ ਲੈ ਕੇ ਤੁਰਨਾ ਸੀ। ਜ਼ਾਰੀ ਗੱਲ ਬਿਲਕੁਲ। ਤੇ ਲੈ ਕੇ ਤੁਰੇ ਤੇ ਮੈਂ ਉਹਦੇ ਨਾਲ ਬਾਬਾ ਤੈਨੂੰ ਦੱਸਣ ਜਿੰਨਾ ਤੇ ਮੈਂ ਉਹਨਾਂ ਦੇ ਵਿੱਚ ਵੜ ਗਿਆ। ਅੱਛਾ ਉਸ ਕਾਫਲੇ ਦੇ ਵਿੱਚ। ਤੇ ਮੇਰਾ ਇੱਕ ਬਾਬਾ ਸੀ ਤੇ ਇਕੱਲਾ ਪੁੱਤਰ ਸੀ ਮਾਪਿਆਂ ਦਾ, ਤੇ ਮੇਰੀ ਮਾਂ ਸ਼ਦੈਣ ਹੋਈ ਫਿਰਦੀ ਸੀ ਕਿ ਮੀਣ ਕਿੱਥੇ ਗਿਆ ਮੀਣ ਕਿੱਥੇ ਗਿਆ। ਉਹ ਕਿਸੇ ਨੇ ਦੱਸਿਆ ਉਹ ਕਾਫਲੇ ਵਿੱਚ। ਉਹ ਮੇਰਾ ਨਾਲੇ ਉਹ ਮੈਨੂੰ 2 ਚਿੱਟੋਲੀਆਂ ਮਾਰੀਆਂ, ਉਹ ਫਿਰ ਮੈਨੂੰ ਲੈ ਗਿਆ ਘਰ। ਤੇ ਫਿਰ ਅਸੀਂ ਇੱਥੋਂ ਉਸ ਕਾਫਲੇ ਤੋਂ ਡਰਦੇ ਅਸੀਂ ਜੰਡਿਆਲੇ ਟੁਰ ਗਏ ਸਾਂ। ਡਰਦੇ ਜੰਡਿਆਲੇ ਕਾਫਲਾ ਕੋਈ ਹੱਲਾ ਗੁੱਲਾ ਨਹੀਂ ਹੋ ਸਕਦਾ,
ਉਹ ਇਹ ਪੁਰਾਣਾ ਪਿੰਡ ਜੱਦੀ ਪੁਸ਼ਤੀ ਹਥਿਆਰ ਉਹਨਾਂ ਕੋਲ ਪਰ ਕਿਹੜੀਆਂ ਮੁਲਕਾਂ ਦੇ ਨੇ ਹਥਿਆਰ। ਅੱਛਾ ਅੱਛਾ। ਉੱਥੇ ਕੋਈ ਹਮਲਾ ਦੁਨੀਆ ਦੀ ਤਾਕਤ ਨਹੀਂ ਕਰ ਸਕਦੀ। ਠੀਕ। ਖੋਖਰ ਤੇ ਪਠਾਨ ਦੋ ਪਾਰਟੀਆਂ ਨੇ। ਠੀਕ ਆ, ਸਹੀ। ਤੇ ਮਤਲਬ ਆਪਣੇ ਪਿੰਡ ਚੋਂ ਖੈਰੀ ਸਲਾਮਤੀ ਗਏ ਨੇ ਫਿਰ? ਖੈਰੀ ਸਲਾਮਤੀ ਇੱਥੇ ਕਿਸੇ ਨੇ ਉਫ ਵੀ ਨਹੀਂ ਕਿਸੇ ਕੀਤੀ। ਠੀਕ। ਸਮਾਨ ਸਮੂਨ ਆਪਣਾ ਲੈ ਗਏ ਸੀ? ਸਮਾਨ ਲੈ ਗਏ ਸਨ। ਤੇ ਮਤਲਬ ਬਾਕੀ ਆਪਣੇ ਪਿੰਡ ਚੋਂ ਸਾਰੇ ਖੈਰੀ ਸਲਾਮਤੀ ਨਿਕਲ ਖੈਰੀ ਸਲਾਮਤੀ ਇੱਥੇ ਕੋਈ ਕਿਸੇ ਕਿਸਮ ਦਾ ਨਹੀਂ ਦਖਲ। ਤੇ ਜਾਣ ਲੱਗੇ ਫਿਰ ਕੀ ਮਿਲ ਮੁਲ ਕੇ ਗਏ ਤਾਂ ਸਾਰੀ ਗੱਲ ਤੁਹਾਡੇ ਵੱਡੇ ਰੋ ਰੋ ਕੇ ਗਏ। ਰੋ ਕੇ ਭਾਈ ਰੋ ਕੇ ਗਏ ਤਾਂ ਕੋਰੇ ਵਾਪਸ ਆਉਣਾ ਹੈ ਕਿ ਨਹੀਂ ਆਉਣਾ। ਤੇ ਉਹ ਫਿਰ ਹੁਣ ਤੇ ਆਂਦੇ ਨੇ ਫੌਜ। ਹਾਂਜੀ। ਉਦੋਂ ਹਮਲਾ ਜਿਸਲੇ ਕਾਫਲਾ ਜੁੜਦਾ ਸੀ ਖਤਰਾ ਹੋ ਜਾਂਦਾ ਸੀ ਨਾ ਕਿਸੇ ਨੂੰ, ਤੇ ਕਿਸੇ ਬੰਦੇ ਨੇ ਡੋਲ ਵੇਖ ਚਾਸ਼ ਆ ਛੱਡਣਾ ਲਈ ਮਿਲਟਰੀ ਆ ਚੱਲੀ ਹੈ। ਅੱਛਾ। ਮਿਲਟਰੀ ਉਦੋਂ ਮਿਲਟਰੀ ਆਉਂਦੇ ਸਨ। ਬਈ ਮਿਲਟਰੀ ਲੱਗੀ ਆਉਂਦੀ ਹੈ ਉਸੇ ਵੇਲੇ ਦੁਨੀਆ ਲਈ ਨਾ ਚੁੱਪ ਚਾਪ ਕਰਕੇ ਤੇ ਜਿਹੜਾ ਚਰਮ ਤਬੀਅਤ ਦਾ ਸੀ ਉਹ ਵੀ ਨਰਮ ਹੋ ਜਾਂਦਾ ਸੀ। ਅੱਛਾ। ਹਾਂ, ਇਹਨਾਂ ਮਿਲਟਰੀ ਦਾ ਡਰ ਸੀ। ਮਿਲਟਰੀ ਦਾ ਮਤਲਬ ਉਦੋਂ ਹੁੰਦਾ ਸੀ। ਠੀਕ। ਮਤਲਬ ਪਿੰਡਾਂ ਨੇ ਫਿਰ ਤੁਹਾਡੇ ਵੱਡਿਆਂ ਨੂੰ ਮਿਲ ਕੇ ਰੋਂਦੇ ਗਏ? ਮਿਲ ਕੇ ਰੋਂਦੇ ਗਏ। ਹਾਂ ਸਾਡੇ ਮੀਆਂ ਸਿੰਘ ਹੁੰਦਾ ਸੀ ਗਲੀ ਵਿੱਚ, ਦੇਸੂ ਲੰਮਾ ਹੁੰਦਾ ਸੀ, ਤੇ ਗਿਆਨ ਸਿੰਘ ਹੁੰਦਾ ਸੀ, ਤੇ ਹੋਰ ਪਿਆਰੇ ਲਾਲ ਹੁੰਦਾ ਸੀ, ਤੇ ਦਿਆਲ ਸਿੰਘ ਦਾ ਜਿਹੜਾ ਘਰ ਉਹ ਉੱਥੇ ਅੱਗੇ ਵੇ, ਤੇ ਹੋਰ ਮਤਲਬ ਬਾਬੇ ਗੜੇ ਕੇ ਘਰ 'ਚ ਚੌਂਕ ਵਿੱਚ ਨੇ ਨਾ। ਇਹ ਤਾਂ ਸਾਰੇ ਚੰਗੇ ਪੜ੍ਹੇ ਸੀ, ਖੇਡਦੇ ਰਹੇ ਮੁੰਡੇ, ਗੁੱਲੀ ਡੰਡਾ ਖੇਡਦੇ ਰਹੇ ਆ ਰਲ ਕੇ। ਠੀਕ ਆ। ਉਹ ਉੱਧਰ ਉਹਨੂੰ ਆਉਂਦੇ ਹਨ ਉਤਲਾ ਬੇੜਾ, ਉਹ ਸਤਨਾਮ ਸੀ ਉਸ ਵੇੜੇ ਵਾਲੇ ਦਾ ਨਾਂ। ਸਤਨਾਮ। ਅੱਛਾ। ਉਹਦਾ ਨਾਂ ਹੀ ਸਤਨਾਮ ਸੀ। ਉਹ ਟੁਰਦਾ ਵੀ ਸਤਨਾਮ ਕਰਦਾ ਰਹਿੰਦਾ ਸੀ। ਹਾਂ। ਤੇ ਇੱਕ ਆ ਸਾਡੇ ਮਹੱਲੇ 'ਚ ਸੀ ਦੇਸੂ ਲੰਮਾ। ਉਹ ਇੰਨਾ ਲੰਮਾ ਸੀ ਕਿ ਬਾਹਰੋਂ ਸਬਜ਼ੀ ਲੈ ਕੇ ਆਉਣਾ ਨਾ, ਉੱਤੇ ਉਹਦੀ ਬੀਵੀ ਬੈਠੀ ਹੋਣੀ, ਭਾਗ ਬਣਤੀ ਏ, ਉਹ ਸੁਣ ਲੈਣਾ ਤਾਂ ਉਠਾ ਕੇ ਥੱਲਿਓਂ ਆਂਜੂ ਤਾਂ ਕਰਨਾ ਤਾਂ ਥੱਲੇ ਪੜ ਲੈ। ਐਡਾ ਲੰਮਾ ਉੱਚਾ ਜਵਾਨ ਸੀ। ਸਹੀ। ਮਤਲਬ ਸਹੀ ਕੱਦ ਕਾਠ ਬੜਾ ਕੱਦ ਕਾਠ। ਠੀਕ। ਸਹੀ। ਪਹਿਲੇ ਇੱਧਰ ਉਹ ਦਰਵਾਜ਼ਾ ਹੁੰਦਾ? ਪਹਿਲਾ ਦਰਵਾਜ਼ਾ ਇੱਧਰ ਸੀ। ਠੀਕ ਵਾ। ਆਹ ਜੈਬੂ ਦਾ ਘਰ ਸੀ। ਆਹ ਜਿਹੜਾ ਆਹ ਜੈਮਲ ਸਿੰਘ ਦਾ ਘਰ ਸੀ। ਅੱਛਾ। ਜਿਹੜਾ ਤੁਹਾਡੇ ਦੱਸਦੇ ਪਏ ਤੁਹਾਡੇ ਦੋਸਤ ਸੀ ਜਿਹੜਾ? ਹਾਂ। ਠੀਕ। ਉਹ ਜਿਹਦੇ ਪੁੱਤਰ ਜੈਬੂ ਤੇ ਮਾਨੂ ਸਨ, ਇਹ ਉਹਨਾਂ ਦਾ ਘਰ ਸੀ। ਠੀਕ ਦਾ ਘਰ ਸੀ ਸੁੰਦਰਗੜ੍ਹੇ ਦਾ। ਠੀਕ ਹੈ। ਨਾਲ ਹੀ ਸੀ ਮਤਲਬ? ਆਹੋ ਨਾਲ। ਸਹੀ। ਇਹਨਾਂ ਦੇ ਵੀ ਕੋਈ ਬੇਟੇ ਦਾ ਨਾਮ ਯਾਦ ਹੈਗਾ ਬਾਬਾ ਜੀ? ਕਿਹਨਾਂ ਦਾ? ਜਿਹੜਾ ਇਹ ਦੰਦਾ ਸ੍ਰੀ ਬਾਬਾ? ਆਹੋ, ਪਾਲਾ, ਪੂਰਨ, ਵਜ਼ੀਰਾ ਤੇ ਜਗੀਰਾ, 4 ਬੇਟੇ ਸਾਡੇ। ਅੱਛਾ। ਹਾਂ। ਇਹ ਸ਼ਾਹ ਦਾ ਸੀ ਚੁਬਾਰਾ। ਇਹ ਸ਼ਾਹਾਂ ਦਾ ਚੁਬਾਰਾ ਸੀ? ਮਤਲਬ ਕਿ ਮੁਸਲਮਾਨ ਹੀ ਸੀ ਉਹ? ਨਹੀਂ, ਸਿੱਖ ਹੀ ਸਨ। ਸਿੱਖ ਹੀ ਸੀ। ਤੇ ਇਹਦਾ ਨਾਮ ਸ਼ਾਹ ਦਾ ਚੁਬਾਰਾ ਇਹਨੂੰ ਆਉਂਦੇ ਸਨ। ਸ਼ਾਹ ਦਾ ਚੁਬਾਰਾ ਕਹਿੰਦੇ ਸੀ। ਠੀਕ। ਹਾਂ। ਇਹ ਉਸ ਵੇਲੇ ਦਾ ਹੀ ਬਾਬਾ ਜੀ ਐਵੇਂ ਹੀ ਖੜਾ? ਆਹ ਉਦੋਂ ਦੀ ਬਣਿਆ, ਇਹ ਪੁਰਾਣਾ ਹੀ ਬਣਿਆ। ਸਾਡੇ ਸਿੱਖ ਹੈ ਸਨ ਚੰਗੇ, ਬਹੁਤ ਚੰਗੇ ਸਨ। ਸਾਡੇ ਮੁਹੱਲੇ ਵਾਲੇ, ਸਾਡੇ ਪਿੰਡ ਵਾਲੇ ਸਿੱਖ ਹੈ ਸਨ ਬਹੁਤ ਚੰਗੇ। ਮਾੜਿਆਂ ਲੋਕਾਂ ਦੇ ਹੱਕ ਵਿੱਚ। ਮਾੜਿਆਂ ਲੋਕਾਂ ਦੇ? ਮਾੜਿਆਂ। ਆਪ ਵੀ ਤੇ ਜਿਵੇਂ ਮਰਜ਼ੀ ਕੋਈ ਡੰਡੀ ਹੁੰਦੇ ਫਿਰ ਸਾਨੂੰ ਕੀ ਇਤਰਾਜ਼? ਹਾਂਜੀ। ਤੇ ਸਾਡੇ ਮਾੜਿਆਂ ਲੋਕਾਂ ਦੇ ਵਾਸਤੇ ਉਹ ਬਹੁਤ ਹੀ ਅੱਛੇ ਸਨ। ਕਿਸੇ ਕਿਸਮ ਦੀ ਦੁੱਖ ਤਕਲੀਫ ਨਹੀਂ ਸੀ ਸਾਨੂੰ। ਠੀਕ। ਪੱਠੇ ਲਿਆਉਣੇ ਹੁੰਦੇ ਸੀ, ਜੇ ਕੋਈ ਮਰਜ਼ੀ ਟੱਕ ਅੱਗੋਂ ਵੱਢ ਲਿਆਉਣੇ, ਤੇ ਕਿਸੇ ਇਹ ਨਹੀਂ ਸੀ ਪੁੱਛਦਾ ਵੀ ਮੇਰੇ ਤੋਂ ਕਿਉਂ ਲਿਆਉਂਦੇ ਨੇ। ਤੇ ਪੰਚਾਇਤ ਦੇ ਫੈਸਲੇ ਕੌਣ ਕਰਦਾ ਹੁੰਦਾ ਸੀ? ਪੰਚਾਇਤ ਦੇ ਫੈਸਲੇ ਇੱਥੇ ਕਰਦਾ ਸੀ। ਅਸੀਂ ਰਾਤ ਨੂੰ ਇੱਥੇ ਨਾ ਮੁੱਢੀਆਂ ਗੱਡੀਆਂ ਹੁੰਦੀਆਂ ਸਨ ਸਾਰੇ ਬਾਜ਼ਾਰ 'ਚ, ਕੋਈ 20 ਕੋਈ ਇੱਧਰ ਸਨ ਤੇ 20 ਕੋਈ ਇੱਧਰ ਸਨ, ਲੱਕੜ ਦੀਆਂ ਮੁੱਢੀਆਂ ਏਡੀਆਂ। ਸਾਰਿਆਂ ਸਿੱਖ ਆ ਕੇ ਇਕੱਠਿਆਂ ਹੋ ਜਾਣਾ, ਉਹ ਮੁੱਢੀਆਂ ਦੇ ਉੱਤੇ ਬੈਠਾ ਰਹਿਣਾ। ਕੋਈ ਮਾੜਾ ਮੋਟਾ ਝਗੜਾ ਤਨਾਜ਼ਾ ਹੋਣਾ ਤੇ ਉਹਨਾਂ ਨੇ ਸੁਲ੍ਹਾ ਸਫਾਈ ਕਰਾ ਦੇਣੀ। ਠੀਕ। ਸੁਲ੍ਹਾ ਸਫਾਈ ਅਗਾਂ ਗੱਲ ਨਹੀਂ ਸੁਣਾ। ਆਪ ਭਾਵੇਂ ਜਿੱਥੋਂ ਮਰਜ਼ੀ ਉਹ ਪਹੁੰਚਣ ਪਾਏ, ਸਾਡਿਆਂ ਲੋਕਾਂ ਦੀ ਉਹ ਗੱਲ ਨਹੀਂ ਸੁਣਦੇ। ਮਤਲਬ ਮੁਸਲਮਾਨਾਂ ਦਾ ਹੱਕ ਸੱਚ ਨਾਲ ਫੈਸਲਾ ਕਰਦੇ, ਕਿਸੇ ਨਾਲ ਜ਼ਿਆਦਤੀ ਨਹੀਂ ਸਨ ਕਰਦੇ। ਹੱਕ ਸੱਚ ਦਾ ਫੈਸਲਾ ਕਰ। ਤੇ ਬੱਬਾ ਜੀ ਵੰਡ ਤੋਂ ਬਾਅਦ ਵੀ ਕੋਈ ਕਦੀ ਆਇਆ ਪਿੰਡ ਵੇਖਣ ਉਹਨਾਂ 'ਚ ਜਿਹੜੇ ਇੱਥੇ ਰਹਿੰਦੇ? ਆਇਆ ਸੀ। ਆਹ ਹੋ ਗਏ ਨੇ ਮਹੀਨਾ ਕੋ ਆਇਆ ਸੀ। ਉਹਦਾ ਨਾਂ ਹੀ ਔਖਾ ਜਿਹਾ। ਉਹ ਆਇਆ ਸੀ ਤੇ ਉਹਨੂੰ ਮੈਂ ਸਾਰਾ ਬਾਜ਼ਾਰ ਦੇ ਵਿੱਚ ਫਰਾ ਕੇ ਨਾ ਤੇ ਸਾਰਾ ਕੋਈ ਨੂੰ ਦੱਸਿਆ ਸੀ। ਤੇ ਉਸ ਤੋਂ ਪਹਿਲਾਂ ਕੋਈ 2 4 5 ਸਾਲ ਉਦੋਂ ਆਏ ਸਨ 2 ਜਣੇ, ਉਹਨਾਂ ਨੂੰ ਵੀ ਦੱਸਿਆ ਸੀ। ਉਹ ਵੀ ਬੜੇ ਖੁਸ਼ ਹੋ ਕੇ ਗਏ ਸਨ। ਔਰ ਹੁਣ ਵਾਲਾ ਸੀ ਜੀ ਦੱਬ ਸੀ ਉੱਥੇ ਗੁਜਰਾਂ ਦੇ ਡੇਰੇ 'ਤੇ। ਅੱਛਾ। ਹਾਂ, ਗੁਜਰਾਂ ਦੇ ਤੋਂ ਉਸ ਤੋਂ ਬਾਅਦ ਹੁਣ 2 3 ਸਨ ਮੇਰੀ ਉਹਨਾਂ ਦੀ ਮੁਲਾਕਾਤ ਨਹੀਂ ਹੋਈ। ਮੇਰੀ ਉਹਨਾਂ ਦੀ ਮੁਲਾਕਾਤ, ਮੈਂ ਕਿਧਰੇ ਗਿਆ ਸਾਂ
ਤੇ ਮੇਰੀ ਉਹਨਾਂ ਦੀ ਮੁਲਾਕਾਤ ਉਹਨਾਂ ਮੈਨੂੰ ਸੁਨੇਹਾ ਘੱਲਿਆ ਹੈ, ਬੰਦਾ ਵੀ ਘੱਲਿਆ ਹੈ ਤੇ ਮੈਂ ਨਹੀਂ ਮਿਲਿਆ ਉਹਨਾਂ ਨੂੰ। ਠੀਕ। ਤੇ ਵੰਡ ਤੋਂ ਬਾਅਦ ਮਤਲਬ ਕਿ ਵੰਡ ਤੋਂ ਬਾਅਦ ਵੀ ਲੋਕਾਂ ਨੇ ਆਣਾ ਜਾਣਾ ਸ਼ੁਰੂ ਕਰ ਦਿੱਤਾ ਸੀ ਪਿੰਡਾਂ ਪੁੰਡਾਂ 'ਚ। ਆਪਣੇ 'ਚ ਕੋਈ ਵੱਡਾ ਗਿਆ ਉਧਰ ਕਿਤੇ? ਸਾਡੇ ਤੋਂ ਕੋਈ ਨਹੀਂ ਵੱਡਾ ਗਿਆ। ਉਧਰੋਂ ਕੋਈ ਆਇਆ ਹੋਵੇ ਉਹਨਾਂ ਦਿਨਾਂ 'ਚ? ਉਹਨਾਂ ਦਿਨਾਂ 'ਚ ਸਿੱਖ ਤੇ ਆਉਂਦੇ ਰਹੇ ਨੇ ਨਾ, ਤੇ ਮੁਸਲਮਾਨ ਕੋਈ ਨਹੀਂ ਸੀ ਆਉਂਦਾ। ਅੱਛਾ। ਜਿਹੜੇ ਉੱਥੇ ਟੁਰ ਗਏ ਨੇ ਨਾ ਮੁਸਲਮਾਨ ਜਿਹੜੇ ਰਹਿੰਦੇ ਨੇ, ਉਹਨਾਂ 'ਚੋਂ ਕੋਈ ਨਹੀਂ ਆਇਆ। ਠੀਕ। ਕਿ ਉੱਥੋਂ ਦਾ ਤੇ ਹਾਲਾਤ ਦੱਸੀਏ ਤੇ ਸਿੱਖ ਜਿਹੜੇ ਨੇ ਉਹ ਆ ਜਾਂਦੇ ਸਨ 2-4 ਸਾਲ ਜਦੋਂ ਗਏ ਨੇ ਨਾ, ਉਸ ਤੋਂ ਬਾਅਦ ਕੋਈ 8-7 ਸਾਲਾਂ ਬਾਅਦ ਸਿੱਖ ਜਿਹੜੇ ਨੇ ਉਹ ਆਏ ਸਨ। ਹੋਰ ਤੁਹਾਨੂੰ ਕਿਹੜੀ ਗੱਲ ਯਾਦ ਆਉਂਦੀ ਜਿਹੜੇ ਅੱਛਾ ਤੁਹਾਡੇ ਜਿਹੜੇ ਮਤਲਬ ਕਿ ਵੱਡੇ ਸੀ ਆਪਣੇ, ਤੁਸੀਂ ਤਾਂ ਛੋਟੀ ਉਮਰ ਸੀ ਨਾ, ਤੇ ਜਿਹੜੇ ਤੁਹਾਡੇ ਵਾਲਦ ਸਾਹਿਬ ਸੀ ਉਹਨਾਂ ਨਾਲ ਕਿਹੜੇ ਘਰ ਦੇ ਨਾਲ ਮਤਲਬ ਕਿ ਯਾਰੀ ਬੇਲੀ ਹੈਗੀ ਸੀ? ਯਾਰੀ ਬੇਲੀ ਸਾਡੀ ਸੀ ਜੰਬੂਰਾਂ ਨਾਲ। ਜੰਬੂਰਾਂ ਨਾਲ। ਠੀਕ। ਜਿਵੇਂ ਜਿਵੇਂ ਆਪਣੇ ਕੋਈ ਲੈਣ ਦੇਣ ਹੁੰਦਾ ਸੀ। ਹਾਂਜੀ ਹਾਂਜੀ। ਤੇ ਵਿਆਹਾਂ ਸ਼ਾਦੀਆਂ ਤੇ ਵੀ ਆਣ ਜਾਣ ਹੈਗਾ ਸੀ ਜੀ ਇੱਕ ਦੂਜੇ ਦੇ? ਅਸੀਂ ਜਾਂਦੇ ਸਾਂ, ਉਹ ਨਹੀਂ ਸਨ ਆਉਂਦੇ, ਅਸੀਂ ਉਹਨਾਂ ਨੂੰ ਨਹੀਂ ਸਨ ਸੱਦਦੇ। ਅੱਛਾ। ਉਹਨਾਂ ਦਾ ਵਿਆਹ ਸ਼ਾਦੀ ਹੁੰਦਾ ਸੀ, ਅਸੀਂ ਚਲੇ ਜਾਂਦੇ ਸਾਂ ਤੇ ਉਹਨਾਂ ਨੂੰ ਅਸੀਂ ਨਹੀਂ ਸਾਂ ਬੁਲਾਉਂਦੇ। ਸਹੀ। ਮਤਲਬ ਕਿ ਨਿਉਂਦਰਾ ਭਾਜੀ ਹੈਗੇ ਸੀ। ਠੀਕ। ਤੇ ਜਿਵੇਂ ਮਤਲਬ ਤੁਸੀਂ ਦੱਸਿਆ ਵੀ ਮਤਲਬ ਕਿ ਸਰਦਾਰਾਂ ਦਾ ਜ਼ੋਰ ਸੀ ਇੱਥੇ, ਤੇ ਜਦੋਂ ਮਤਲਬ ਜਿਹੜੇ ਮਾੜੇ ਘਰ ਸੀ ਜਿਵੇਂ ਰੋਜ਼ੇ ਆਉਂਦੇ ਨੀਂਦ ਆਉਂਦੀ, ਉਦੋਂ ਵੀ ਕੋਈ ਮਦਦ ਕਰਦੇ ਸੀ? ਉਦੋਂ ਵੀ ਮਦਦ ਕਰਨ, ਲੱਸੀ ਦਿੰਦੇ ਸਨ, ਘਿਓ ਦਿੰਦੇ ਸਨ, ਖਾਣ ਪੀਣ ਕੇ ਇਹਨਾਂ ਦੇ ਰੋਜ਼ੇ ਨੇ। ਅੱਛਾ। ਹਾਂ, ਜਿਵੇਂ ਜਿਵੇਂ ਉਹਨਾਂ ਦੀ ਸਾਡੀ ਖੁਰਾਕ ਹੁੰਦੀ ਸੀ ਨਾ, ਉਵੇਂ ਉਹ ਸਰਗੀ ਵਾਲੇ ਉੱਠ ਕੇ ਤੇ ਦਿੰਦੇ ਸਨ ਸਾਨੂੰ ਕਿ ਇਹਨਾਂ ਦੇ ਰੋਜ਼ੇ ਨੇ। ਉਹ ਤਰਾਮ ਕਰਦੇ ਸਨ ਯਾਰ, ਸਾਡਾ ਬੜਾ ਤਰਾਮ, ਸਾਨੂੰ ਲਾਮ ਦਾ ਪਿੰਡਾਂ ਦੇ, ਸਾਡਾ ਪਿੰਡ ਜਿਹੜਾ ਸਾਡਾ ਤਰਾਮ ਕਰਦਾ ਸੀ ਘਰ। ਸਹੀ। ਮਤਲਬ ਭਾਵੇਂ ਮੁਸਲਮਾਨਾਂ ਦੇ ਮਤਲਬ ਕਿ ਨਹੀਂ ਜ਼ੋਰ ਨਹੀਂ ਸੀ ਹੈਗਾ, ਮਾੜੇ ਸੀ, ਲੇਕਿਨ ਫਿਰ ਵੀ ਉਹ ਬਹੁਤ ਤਰਾਮ, ਬਹੁਤ ਪਿਆਰ ਕਰਦੇ, ਅੱਛਾ ਸਲੂਕ ਕਰਦੇ ਸਨ। ਤੇ ਜਿਵੇਂ ਮਤਲਬ ਕਿਸੇ ਗਰੀਬ ਘਰ ਦੀ ਮਤਲਬ ਕਿ ਸ਼ਾਦੀ ਸ਼ੁਦੀ ਹੁੰਦੀ ਬੱਚੀ ਦੀ, ਉਦੋਂ ਵੀ ਉਹ ਤੁਹਾਨੂੰ ਦੱਸਿਆ ਸੱਦ ਕੇ ਪੁੱਛਦੇ ਸਨ, ਮੀਆਂ ਜੀ ਕਿਸੇ ਜੇ ਬਾਲਣ ਚਾਹੀਦਾ ਹੈ, ਫਲਾਣੇ ਰੁੱਖ ਲੱਗੇ ਜੇ ਉਹਨਾਂ ਨੂੰ ਮੁੱਢੋਂ ਕੱਟ ਲਿਆਓ। ਅੱਛਾ। ਕੱਟ ਕੇ ਨਹੀਂ ਉੱਤੋਂ ਪਰਵਾਲ ਵੱਢ ਕੇ ਲਿਆਓ, ਨਹੀਂ, ਮੁੱਢੋਂ ਕੱਟ ਕੇ ਲੈ ਆਓ, ਲਿਆ ਕੇ ਤੇ ਮਿਸਤਰੀ ਨੂੰ ਸੱਦ ਕੇ ਉਹ ਕੁਹਾੜਾ ਨਾਲ ਲਾ ਕੇ ਸੌਦੇ ਕਰਕੇ ਦੇ ਜਾਂਦਾ ਸੀ। ਦਾਣੇ ਵੀ ਦਿੰਦੇ ਸਨ, ਪੈਸੇ ਵੀ ਦਿੰਦੇ ਸਨ, ਚੌਲ ਵੀ ਦਿੰਦੇ ਸਨ, ਗੁੜ ਵੀ ਦਿੰਦੇ ਸਨ, ਘਿਓ ਵੀ ਦਿੰਦੇ ਸਨ। ਠੀਕ। ਜਿੰਨੀ ਜ਼ਰੂਰਤ ਹੁੰਦੀ ਸੀ ਲਿਆਉਣੀ ਤਾਂ ਹੋਣੀ ਇਹ ਚੀਜ਼, ਬਾਕੀ ਉਹ ਨਾਲੋਂ ਖੁੱਲੀ ਛੁੱਟੀ ਹੁੰਦੀ ਸੀ। ਠੀਕ। ਤੇ ਆਪਣੇ ਪਿੰਡ 'ਚ ਕੋਈ ਮੇਲਾ ਮੂਲਾ ਲੱਗਦਾ ਸੀ? ਮੇਲਾ ਵਿਸਾਖੀ ਲੱਗਦੀ ਸੀ, ਬਾਬੇ ਦੀ ਬੇਲ। ਅੱਛਾ। ਹਾਂ। ਉਹ ਹੁਣ ਵੀ ਮਤਲਬ ਕਿ ਉੱਥੇ ਵੈਸੇ ਹੋਰ ਕੋਈ ਮੇਲਾ ਲੱਗਦਾ ਕਿ ਬਸ? ਨਹੀਂ, ਹੁਣ ਕੋਈ ਨਹੀਂ, ਬਸ ਉਹ ਖਤਮ। ਤੇ ਉਹ ਸਾਰੇ ਇਕੱਠੇ ਮਨਾਉਂਦੇ ਸੀ ਸਿੱਖ ਮੁਸਲਮਾਨ? ਹੋ ਕੇ ਵਿਸਾਖੀ ਬੜੀ ਦੂਰੋਂ ਸਿੱਖ ਆਉਂਦੇ ਸਨ। ਉਹ ਤਲਾਅ ਥੱਲੇ ਬਣਿਆ ਸੀ, ਪਿੱਪਲ ਸੀ ਥੱਲੇ, ਤਲਾਅ ਸੀ, ਤੋਂ ਛਾਲਾਂ ਮਾਰਨੀਆਂ ਉਹ ਤਲਾਅ ਦੇ ਵਿੱਚ, ਤੇ ਵਿਸਾਖੀ ਬੜੀ ਲੱਗਦੀ ਸੀ। ਠੀਕ। ਮੇਲਾ ਜਿਵੇਂ ਹੈ ਉਹ ਵਿਸਾਖ ਚੜੇ ਦੀ ਵਿਸਾਖੀ ਲੱਗਦੀ ਸੀ। ਠੀਕ। ਮਤਲਬ ਕਿ ਉਦੋਂ ਸਾਰੇ ਇਕੱਠੇ। ਤੇ ਖੇਡਾਂ ਕਿਹੜੀਆਂ ਮਸ਼ਹੂਰ ਨੇ? ਖੇਡਾਂ ਇੱਥੇ ਕੌਡੀ ਖੇਡਦੇ ਸਨ, ਘੁਲਦੇ ਸਨ, 2 ਖੇਡਾਂ ਮਸ਼ਹੂਰ ਸਨ। ਹਰ ਮੇਲੇ ਤੇ, ਕਿਸੇ ਮੇਲੇ ਤੇ ਕੁਸ਼ਤੀਆਂ ਹੋ ਜਾਣੀਆਂ, ਕਿਸੇ ਮੇਲੇ ਤੇ ਕਬੱਡੀ ਹੋ ਜਾਣੀ। ਤੇ ਅੱਜ ਅਸੀਂ ਜਾਣਕਾਰੀ ਸਾਂਝੀ ਕੀਤੀ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਕਾਲੋਕੀ। ਤੇ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਰੱਬ ਰਾਖਾ।